in the US Pannu murder plot indictment, the devil for Modi government lies in the dates. 22 ਜੂਨ ਨੂੰ ਮੋਦੀ ਨੇ ਮਿਲਣਾ, ਬਾਈਡਨ ਨੂੰ ਉਹਨੇ 20 ਨੂੰ ਆ ਜਾਣਾ, ਔਰ 18 ਜੂਨ ਤੋਂ ਬਾਅਦ ਉਹ ਜਿਹੜਾ ਹਿਟਮੈਨ ਹਾਇਰ ਕੀਤਾ ਹੋਇਆ ਜਿਹਨੂੰ 15,000 ਦਿੱਤਾ, ਜਿਹੜਾ ਅੰਡਰ ਕਵਰ ਏਜੰਟ ਹੈ, ਉਹਨੂੰ ਨਿਖਲ ਗੁਪਤਾ ਕਹਿ ਰਿਹਾ ਕਿ ਮੈਨੂੰ ਦਿੱਲੀ ਤੋਂ ਆਰਡਰ ਆ ਗਿਆ ਕਿ ਹੁਣ ਕੋਈ ਪਰਵਾਹ ਕਰਨ ਦੀ ਲੋੜ ਨਹੀਂ ਹੈ, ਇਹਦਾ ਕੰਮ ਕਰ ਦਿਓ ਪੰਨੂ ਦਾ। On June 22nd, the day of Prime Minister's address to the Congress at the state dinner, Gupta's alleged contact in New Delhi told him that he had received a message from the boss that if the hitman could confirm that the victim was at home, it will be a good go-ahead from us. But the fact that this attack on Pannu could have occurred during Modi's state visit to the US borders on political insanity. ਉਹਨੇ ਕਿਹਾ ਜੀ ਉਹਨਾਂ ਨੂੰ ਲੱਗਾ ਕਿ ਇੰਨਾ ਕੁਛ ਅਸੀਂ ਇੱਥੇ ਕਰਤਾ ਹੈ, ਉਹਦੀ ਪਰਵਾਹ ਹੀ ਨਹੀਂ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ, ਕਰ ਦਿਓ ਮਰਡਰ, ਵੀ ਕੈਨ ਗੈਟ ਅਵੇ ਵਿਦ, ਇਹਦੇ ਤੋਂ ਵੀ ਅਸੀਂ ਨਹੀਂ। They were mistaken. This is a deeply serious matter. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਦੀ ਪੰਨੂ ਮਰਡਰ ਪਲਾਟ ਵਿੱਚ ਸ਼ਮੂਲੀਅਤ ਦਾ ਪ੍ਰਮੁੱਖ ਸਬੂਤ ਮੋਦੀ ਸਰਕਾਰ ਦੇ ਅਮਰੀਕਾ ਦੌਰੇ ਦੌਰਾਨ ਦਿੱਲੀ ਵੱਲੋਂ ਆਈਆਂ ਹਦਾਇਤਾਂ ਨਾਲ ਜੁੜਦਾ ਹੈ। ਸੋ ਇਹ ਕਹਿਣਾ ਹੈ ਜੇਮਸ ਮੈਨਰਡਸ, ਜਿਸ ਦੀ ਲਿਖਤ ਨੂੰ ਦਾ ਵਾਇਰ ਨੇ ਪ੍ਰਮੁਖਤਾ ਨਾਲ ਛਾਪਿਆ। ਸੋ ਇਸ ਬਾਰੇ ਆਪਾਂ ਵੇਰਵੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਹ ਫਰੇਜ਼ ਤਾਂ ਬਹੁਤ ਪੁਰਾਣਾ ਹੈ, ਅਰਸ਼ ਤੋਂ ਫਰਸ਼ ਤੇ ਜੀ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਈਆਂ ਨੇ ਆਪਣੀ ਜ਼ਿੰਦਗੀ 'ਚ ਕੁਛ ਇੰਡੀਵਿਜੂਅਲਸ ਨੂੰ, ਕੁਛ ਵਿਅਕਤੀਆਂ ਨੂੰ ਬਹੁਤ ਚੜ੍ਹਾਈ ਵੱਲ ਜਾਂਦਿਆਂ ਦੇਖਿਆ ਜਾਂ ਚੜ੍ਹਿਆ ਦੇਖਿਆ, ਫਿਰ ਉਹਨਾਂ ਨੇ ਉਹਨਾਂ ਦਾ ਪਤਨ ਵੀ ਦੇਖਿਆ, ਉਹਨਾਂ ਨੂੰ ਡਿੱਗਦੇ ਵੀ ਦੇਖਿਆ। ਔਰ ਇਹ ਇੰਡੀਵਿਜੂਅਲ ਜ਼ਿੰਦਗੀ ਦੇ ਵਿੱਚ ਅਕਸਰ, ਜਿਸ ਨੂੰ ਗੁਰਬਾਣੀ ਨੇ ਵੀ ਯਾਦ ਦਹਾਨੀ ਕਰਵਾਈ ਕਿ ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ, ਕਿ ਰੱਬ ਦੀ ਇਹ ਖੇਡ ਹੈ ਕਿ ਕਦੋਂ ਧਰਤੀ ਤੋਂ ਕਿਸ ਨੂੰ ਅਸਮਾਨ ਦੇ ਉੱਤੇ ਲੈ ਕੇ ਜਾਣਾ, ਅਤੇ ਜਿਹੜੇ ਫਿਰ ਅਸਮਾਨ 'ਤੇ ਜਾ ਕੇ ਇੱਕ ਖਾਸ ਗਰੂਰ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਨੂੰ ਕਿਸੇ ਨੂੰ ਅਸਮਾਨ ਤੋਂ ਧੱਕਾ ਦੇਣ ਦੀ ਲੋੜ ਨਹੀਂ ਹੁੰਦੀ। ਉਹ ਵੱਡੇ ਵੱਡੇ ਹੰਕਾਰੀ ਆ, ਨਾਨਕ ਗਰਭ ਗਲੇ, ਉਹਨਾਂ ਦਾ ਪ੍ਰਾਈਡ ਜਿਹੜਾ ਉਹਨਾਂ ਨੂੰ ਡਿਸਟਰੋਏ ਕਰ ਦਿੰਦਾ। ਜੇ ਮੁਲਕਾਂ ਦੇ ਹਵਾਲੇ ਨਾਲ ਦੇਖੀਏ, ਉਹ ਵੀ ਅਸੀਂ, ਸਾਡੀ ਜਨਰੇਸ਼ਨ ਜਾਂ ਸਾਡੇ ਪੇਰੈਂਟਸ ਦੀ ਜਨਰੇਸ਼ਨ ਤੱਕ ਅਸੀਂ ਦੇਖਦੇ ਹਾਂ ਕਿ ਕਿਵੇਂ ਐਮਪਾਇਰ ਖੜੇ ਹੁੰਦੇ ਨੇ। ਬ੍ਰਿਟਿਸ਼ ਐਮਪਾਇਰ, ਜਿਸ ਦੇ ਬਾਰੇ ਹੁਣ ਜਦੋਂ ਨਵੀਂ ਦਿੱਲੀ, ਜਦੋਂ ਤੁਸੀਂ ਦੇਖਦੇ ਹੋ ਕਿ 1931 'ਚ ਅੰਗਰੇਜ਼ਾਂ ਨੇ ਆਪਣੀ ਰਾਜਧਾਨੀ ਬਣਾਈ, ਬਿਲਕੁਲ, ਹਾਲਾਂਕਿ ਉਹਦੀ ਕੰਸਟਰਕਸ਼ਨ 1911 ਤੋਂ ਸ਼ੁਰੂ ਹੋਈ, ਔਰ ਦੂਸਰਾ ਜਦੋਂ 31 'ਚ ਉਹਨਾਂ ਨੇ ਰਾਜਧਾਨੀ 100 ਸਾਲ 150 ਸਾਲ ਆਲਮੋਸਟ ਜਿਹੜੀ ਹੈ ਉਹ ਕਲਕੱਤਾ ਰਾਜਧਾਨੀ ਰਹੀ। ਸੋ ਜਦੋਂ ਉਹਨਾਂ ਨੇ ਲਿਊਟਨ ਨੇ ਦੇ ਰਾਹੀਂ ਜਿਹੜਾ ਉਹਨੇ ਨਕਸ਼ਾ ਬਣਾਇਆ, ਦਿੱਲੀ ਬਣਾਈ, ਉਹਨਾਂ ਨੇ ਇਹ ਤਾਂ ਨਹੀਂ ਸੀ ਸੋਚਿਆ ਹੋਇਆ ਕਿ ਭਾਈ 16 ਸਾਲ ਜਾਂ 17 ਸਾਲ ਬਾਅਦ ਉਹ ਉੱਥੋਂ ਨਿਕਲ ਜਾਣਗੇ। ਉਹਨਾਂ ਦੇ ਲਈ ਉਹ ਤਾਂ ਪਤਾ ਨਹੀਂ ਕਿੰਨੀਆਂ ਸਦੀਆਂ ਦੇ ਰਾਜ ਦੀ ਕਲਪਨਾ ਕਰਦੇ ਸੀ। ਔਰ ਬ੍ਰਿਟਿਸ਼ ਸਾਮਰਾਜ ਦਾ ਜਦੋਂ ਜ਼ਿਕਰ ਹੁੰਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਇਹਨਾਂ ਦੇ ਰਾਜ ਤਾਂ ਸੂਰਜ ਛੁਪਦਾ ਹੀ ਨਹੀਂ ਹੈ, ਕਿਉਂਕਿ ਜਿੱਥੋਂ ਸੂਰਜ ਚੜ੍ਹਦਾ ਹੈ, ਨਿਊਜ਼ੀਲੈਂਡ, ਆਸਟ੍ਰੇਲੀਆ, ਈਸਟ ਪਲੈਨਟ ਦਾ, ਉੱਥੇ ਵੀ ਬ੍ਰਿਟਿਸ਼ ਦਾ ਰਾਜ ਸੀ, ਅਤੇ ਜਿੱਥੇ ਛੁਪਦਾ ਉਹ ਕੈਨੇਡਾ ਹੋਏ, ਉਹ ਤੁਹਾਡਾ ਏਸ਼ੀਆ, ਅਫਰੀਕਾ, ਸਾਰੇ ਖਿੱਤੇ 'ਚ ਉਹਨਾਂ ਦਾ ਇੱਕ ਵੱਡਾ ਹਿੱਸਾ ਕੋਲੋਨਾਈਜ਼ ਕੀਤਾ ਹੋਇਆ ਸੀ। ਲੇਕਿਨ ਸੈਕੰਡ ਵਰਲਡ ਵਾਰ ਦੇ ਐਂਡ ਹੁੰਦਿਆਂ ਅਸੀਂ 1945 ਤੋਂ 1960 ਤੱਕ ਦੇਖਦੇ ਕਿ 60 ਤੋਂ ਜ਼ਿਆਦਾ ਜਿਹੜੇ ਬ੍ਰਿਟਿਸ਼ ਕਾਲੋਨੀਜ਼ ਬਣਾਈਆਂ ਹੋਈਆਂ ਸੀ, ਉਹ ਅੱਡ ਮੁਲਕ ਬਣੇ। ਔਰ ਬ੍ਰਿਟਿਸ਼ ਐਮਪਾਇਰ ਜਿਹੜਾ ਥਰਡ ਗ੍ਰੇਡ ਪਾਵਰ ਜਿਹੜੀ ਹੈ, ਥਰਡ ਕਲਾਸ ਪਾਵਰ ਬਣ ਕੇ ਰਹਿ ਗਿਆ। ਔਰ ਸੋਵੀਅਤ ਯੂਨੀਅਨ ਜਾਂ ਰਸ਼ੀਆ ਜਿਹੜਾ, ਜਿਨ੍ਹਾਂ ਦਾ ਆਪਣਾ ਇੱਕ ਡ੍ਰੀਮ ਸੀ, ਉਹਨਾਂ ਨੇ ਨਾ ਸਿਰਫ ਉਹਨਾਂ ਦਾ ਰਾਈਜ਼ ਹੋਇਆ, ਅੱਧਾ ਯੂਰਪ, ਈਸਟਰਨ ਯੂਰਪ ਉਹਨਾਂ ਦੇ ਕਬਜ਼ੇ ਚਲਾ ਗਿਆ। ਹੁਣ ਬ੍ਰਿਟਿਸ਼ ਐਮਪਾਇਰ ਨੂੰ ਤਾਂ ਫਿਰ 100 ਸਾਲ ਜਾਂ ਦੂਜਾ ਬਣਾਉਂਦਿਆਂ ਲੱਗੇ, ਉਹਨਾਂ ਕੁ ਡਿੱਗਦਿਆਂ ਲੱਗੇ, ਪਰ ਸੋਵੀਅਤ ਯੂਨੀਅਨ ਜਿਹਦਾ ਅਰੂਜ਼ 1950 ਤੱਕ ਹੁੰਦਾ, ਉਹ 40-45 ਸਾਲ ਦੇ ਵਿੱਚ ਹੀ ਜਿਹੜਾ ਹੈ ਉਹ ਆਲਮੋਸਟ 40 ਸਾਲ ਤੋਂ ਵੀ ਘੱਟ 1990 ਤੱਕ ਪਹੁੰਚਦੇ ਆ, ਉਹ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋ ਜਾਂਦੇ ਨੇ। ਔਰ ਅੱਜ ਅਸੀਂ ਦੇਖਦੇ ਹਾਂ ਕਿ ਭਾਈ ਉਹ
ਇੱਥੋਂ ਕਿੱਥੇ ਜਾ ਕੇ ਇਹ ਸਾਰੇ ਪੀਰੀਅਡ 'ਚ ਡਿੱਗਿਆ। ਬਿਲਕੁਲ। ਹੁਣ ਜੇ ਅਸੀਂ ਆਪਣੀਆਂ ਅੱਖਾਂ ਸਾਹਮਣੇ ਦੀ ਗੱਲ ਕਰੀਏ, ਇੰਦਰਾ ਗਾਂਧੀ ਦਾ ਦੌਰ ਹੈ, ਜਿਨ੍ਹਾਂ ਨੇ ਇੰਦਰਾ ਗਾਂਧੀ ਦੀ ਚੜ੍ਹਾਈ ਦੇਖੀ 1971 ਦੀ ਜੰਗ ਤੋਂ ਬਾਅਦ, ਜਦੋਂ ਕਿ ਪਾਕਿਸਤਾਨ ਦੇ 2 ਟੁਕੜੇ ਕਰ ਦਿੱਤੇ ਗਏ ਔਰ ਬੰਗਲਾਦੇਸ਼ ਬਣਾਇਆ ਗਿਆ, ਤੇ ਵਾਜਪਾਈ, ਅਟਲ ਬਿਹਾਰੀ ਵਾਜਪਾਈ, ਜਿਹੜਾ ਹੁਣ ਇਹਨਾਂ ਦਾ ਬੀਜੇਪੀ ਦਾ ਵੱਡਾ ਓਰੇਟਰ ਔਰ ਪ੍ਰਧਾਨ ਮੰਤਰੀ ਵੀ 3 ਵਾਰ ਬਣਿਆ, ਇੱਕ ਵਾਰੀ 13 ਦਿਨ, ਇੱਕ ਵਾਰ 13 ਮਹੀਨੇ, ਇੱਕ ਵਾਰੀ 5 ਸਾਲ। ਉਹਨੇ ਕਿਹਾ ਕਿ ਜੀ ਇਹ ਦੁਰਗਾ ਮਾਤਾ ਦਾ ਅਵਤਾਰ ਹੈ, ਰੀਇਨਕਾਰਨੇਸ਼ਨ ਆਫ ਦੁਰਗਾ। ਉਸੇ ਇੰਦਰਾ ਨੂੰ ਜਿਹੜਾ ਕੁਈਨ ਆਫ ਦਾ ਈਸਟ ਕਿਹਾ ਜਾਣ ਲੱਗ ਗਿਆ ਸੀ ਕਿ ਬੇਪਰਵਾਹੀ, ਕਿ ਨਿਕਸਨ ਦੀ ਪਰਵਾਹ ਨਹੀਂ ਕੀਤੀ ਉਹਨੇ, ਕਿਉਂਕਿ ਇਕੱਲਾ ਇਹ ਨਹੀਂ ਸੀ ਵੀ 1971 'ਚ ਪਾਕਿਸਤਾਨ ਨੂੰ ਤੋੜਿਆ ਉਹਨੇ, ਔਰ ਉਹਨੇ ਕਿਹਾ ਕਿ 1000 ਸਾਲ ਦੀ ਗੁਲਾਮੀ ਦਾ ਅਸੀਂ ਬਦਲਾ ਲਿਆ। 3 ਸਾਲ ਬਾਅਦ ਅਮਰੀਕਾ ਨੂੰ ਇਗਨੋਰ ਕਰਕੇ 1974 'ਚ ਇੰਦਰਾ ਗਾਂਧੀ ਨੇ ਐਟਮ ਬੰਬ ਧਮਾਕਾ ਪੋਖਰਾਨ 1 ਜਿਹਨੂੰ ਕਿਹਾ ਗਿਆ ਕੀਤਾ ਜੀ, ਐਟੋਮਿਕ ਪਾਵਰ ਇੰਡੀਆ ਬਣ ਗਿਆ। ਹੁਣ ਉਹੀ ਇੰਦਰਾ ਗਾਂਧੀ ਜਿਹੜੀ ਅਰਸ਼ ਦੇ ਉੱਤੇ ਸੀ, ਬੇਪਰਵਾਹ, ਔਰ ਜਦੋਂ ਉਸ ਦੀ ਇਲੈਕਸ਼ਨ ਜਿਹੜੀ ਹੈ ਉਸ ਨੂੰ ਅਨਫੇਅਰ ਕਹਿ ਕੇ ਰਿਜੈਕਟ ਕੀਤਾ ਕੋਰਟ ਨੇ, ਉਹਨੇ ਐਮਰਜੈਂਸੀ ਲਾ ਕੇ ਸਭ ਅੰਦਰ ਤੱਕ ਦਿੱਤੇ, ਕੋਈ ਸੁਸਰੀ ਵਾਂਗ ਸਾਰੇ ਸੌਂ ਗਏ, ਸਿੱਖ ਖਲੋ ਗਏ। ਔਰ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ, 45,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ। ਫਿਰ ਇੰਦਰਾ ਗਾਂਧੀ 1980 'ਚ ਵਾਪਸ ਆ ਗਈ। ਦੂਸਰਿਆਂ ਨੇ ਕਿਹਾ ਦੇਖ ਲਓ ਜੀ, ਤਾਂ ਸਮਝਦੇ ਸੀ ਵੀ ਫਿਨਿਸ਼ ਹੈ, ਫਿਰ ਆ ਗਈ। ਪਰ ਵਿਦਨ 4 ਇਅਰਸ ਫਿਰ ਉਸ ਦੇ ਇਸ ਹੰਕਾਰੇਪਨ ਦਾ, ਜਿਹਦੇ ਥੱਲੇ ਉਹਨੇ ਸਾਡੇ ਸਭ ਤੋਂ ਪਵਿੱਤਰ ਥਾਂ, ਸਾਡੇ ਦਿਲ ਦਰਬਾਰ ਸਾਹਿਬ ਦੇ ਉੱਤੇ ਔਰ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਭਰਪਾ ਕਰਦੇ हैं, ਟੈਂਕਾਂ ਤੋਪਾਂ ਨਾਲ 37 ਇਤਿਹਾਸਕ ਗੁਰਦੁਆਰੇ ਔਰ ਸਿੱਖ ਕੌਮ ਦੇ ਖਿਲਾਫ ਜੰਗ ਅਨਐਲਾਨੀਆਂ ਸ਼ੁਰੂ ਕੀਤੀ। ਔਰ ਅਸੀਂ ਦੇਖਦੇ ਹਾਂ ਕਿ ਫਿਰ ਜੂਨ ਤੇ ਨਵੰਬਰ ਦੇ 31 ਅਕਤੂਬਰ ਤੱਕ ਕਿੰਨੇ ਮਹੀਨੇ ਬਣਦੇ ਨੇ, ਕੁਛ ਹਫ਼ਤੇ ਹੀ ਬਣਦੇ ਨੇ, ਉਸ ਦਾ ਐਂਡ ਹੋਇਆ। ਔਰ ਇਹ ਐਂਡ ਇਵੇਂ ਹੀ ਸੀ ਜਿਵੇਂ ਇੱਕ ਰਾਵਣ ਦੀ ਭੈਣ ਨੂੰ ਇੱਕ ਕੀਤਾ ਵੀ ਉਸ ਦਿਨ 31 ਅਕਤੂਬਰ ਆਲ ਵਿਚਸ ਡੇ, ਜਿਹਨੂੰ ਹੈਲੋਵੀਨ ਕਿਹਾ ਜਾਂਦਾ, ਉਸ ਦਿਨ। ਇਹ ਮੈਂ ਇਸ ਲਈ ਰਿਪੀਟ ਕਰ ਰਿਹਾ ਕਿ ਵੀ ਇਹ ਬਹੁਤ ਵਾਰ ਇਹੀ ਪਾਰਟ ਹੁਣ ਮੋਦੀ ਜਿਸ ਅੰਦਾਜ਼ ਦੇ ਵਿੱਚ ਇਹਨਾਂ ਦੇ ਕੋਲ ਪਾਵਰ 2014 ਤੋਂ ਆਈ, ਕਿਵੇਂ ਮੋਦੀ ਨੂੰ ਕਿਸ ਲੈਵਲ ਤੇ ਲਿਜਾ ਕੇ ਖੜਾ ਕਰ ਦਿੱਤਾ, ਰੱਬ ਬਣਾਤਾ। ਹੁਣ ਆ ਜਨਵਰੀ ਦੇ ਵਿੱਚ ਰਾਮ ਮੰਦਰ ਦਾ ਪਤਾ ਨਹੀਂ ਕਿੰਨਵੀਂ ਵਾਰੀ ਉਦਘਾਟਨ ਕਰਨਾ। ਮੈਨੂੰ ਤਾਂ ਇਹ ਲੱਗਦਾ ਵੀ ਮੋਦੀ ਨੂੰ ਉੱਥੇ ਪਰਮਾਨੈਂਟਲੀ ਬਿਠਾ ਕੇ ਇਹਦੇ ਮੂੰਹ ਤੇ ਪੇਂਟ ਪੂੰਟ ਕਰਕੇ ਇਹਨੂੰ ਪਰਮਾਨੈਂਟ ਭਗਵਾਨ ਹੀ ਬਣਾ ਦਿਓ, ਕਿਉਂਕਿ ਬਣਾਇਆ ਹੀ ਹੋਇਆ ਉਹਨੂੰ, ਪ੍ਰੈਜ਼ੈਂਟ ਹੀ ਇਵੇਂ ਕਰ ਰਹੇ ਨੇ ਕਿ ਜਿਵੇਂ ਰਾਮ ਦਾ ਇਹ ਅਵਤਾਰ ਹੁੰਦਾ। ਹੁਣ ਇਹ ਵੀ ਮੋਦੀ ਦਾ, ਜਿਸ ਹੰਕਾਰ ਦੇ ਵਿੱਚ ਮੋਦੀ ਨੇ 2002 ਤੋਂ 2014 ਤੱਕ ਪਹੁੰਚਦੇ ਆ ਹਿੰਦੂ ਹਿਰਦੇ ਸਮਰਾਟ, ਹਜ਼ਾਰਾਂ ਮੁਸਲਮਾਨਾਂ ਦਾ ਖੂਨ ਗੁਜਰਾਤ 'ਚ, 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਗੁਜਰਾਤ 'ਚੋਂ ਬੇਦਖਲ ਕਰਨਾ। ਔਰ 2014 ਤੋਂ ਬਾਅਦ ਜਿਸ ਇੰਪਿਊਨਿਟੀ ਨਾਲ ਘੱਟ ਗਿਣਤੀਆਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਤਾਂ ਜੋ ਚੱਲ ਹੀ ਰਿਹਾ ਹੈ, ਔਰ ਉਹਨੇ ਇੰਪਲੀਮੈਂਟ ਉਹ ਯੋਗੀ ਨੂੰ ਕੀਤਾ। ਹੁਣ ਜਿਹੜਾ ਮੱਧ ਪ੍ਰਦੇਸ਼ ਬਣਾਇਆ ਉਹ ਵੀ ਬੁਲਡੋਜ਼ ਕਰ ਦਿਓ, ਢਾਹ ਦਿਓ, ਸਭ ਉਸ ਕੰਮ ਤੇ ਲੱਗਾ ਹੋਇਆ। ਮਨੀਪੁਰ 'ਚ ਈਸਾਈਆਂ ਦੇ ਖਿਲਾਫ ਕੀ, ਔਰ ਸਿੱਖਾਂ ਦੇ ਖਿਲਾਫ ਉਹ ਇੱਕ ਪਾਸੇ ਡੈਥ ਕੇਸ ਤੇ ਦੂਸਰੇ ਪਾਸੇ ਜਿਹੜੀ ਉਹਨਾਂ ਦੀ ਉਹ ਦੂਸਰੀ ਸਾਰੀ ਲਾਈਨ, ਉਹਦਾ ਨਤੀਜਾ ਕਿ ਭਾਈ ਉਹਨੂੰ ਬੇਰੋਕ ਟੋਕ ਉਹਨੇ ਕਿਹਾ ਜੀ ਇਹਨਾਂ ਤੋਂ, ਇਹ ਸਿੱਖਾਂ ਦਾ ਪ੍ਰਾਈਡ ਤਾਂ ਇਹਨਾਂ ਦੀ ਖੇਤੀਬਾੜੀ ਹੈ, ਇਹਨਾਂ ਦੀਆਂ ਜ਼ਮੀਨਾਂ ਨੇ, ਉਹ ਖੋਵੋ। ਔਰ ਜਿਵੇਂ ਉਹ ਅਡਾਨੀ ਨੂੰ ਜ਼ਮੀਨਾਂ ਦੇਣ ਲਈ 3 ਖੇਤੀ ਕਾਨੂੰਨ ਕੋਵਿਡ ਦੇ ਚਲਦਿਆਂ ਲਿਆਂਦੇ, ਔਰ ਕਿਵੇਂ ਫਿਰ ਆਲਮੋਸਟ 13 ਮਹੀਨੇ ਸਿੱਖ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠੇ ਔਰ ਉਹਨੂੰ ਇਹ ਦੱਸਿਆ ਕਿ ਭਾਈ ਇਸ ਗੱਲ ਦਾ ਧਿਆਨ ਰੱਖੋ। ਕਦੇ ਜਦੋਂ ਨਾਦਰ ਸ਼ਾਹ ਦੇ ਹਮਲੇ ਵੇਲੇ ਸੀ ਕਿ ਲੋਕਾਂ ਦੇ ਵਿੱਚ ਖੌਫ ਭਰਪਾ ਸੀ, ਨਾਦਰ ਆਇਆ। ਔਰ ਇਹ ਕਪੂਰ ਸਿੰਘ ਨਵਾਬ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਅਸੀਂ ਯਾਦ ਕਰਦੇ, ਉਹਨਾਂ ਨੇ ਕਿਹਾ ਕਿ ਪਾਓ ਲੋਕੋ ਕੀ ਹੋਇਆ, ਤੁਸੀਂ ਇਹ ਰੌਲਾ ਪਾਇਆ ਹੋਇਆ, ਨਾਦਰ ਆਇਆ, ਤੁਸੀਂ ਕਿਉਂ ਭੁੱਲ ਗਏ ਕਿ ਕਾਦਰ ਮੌਜੂਦ ਹੈ। ਕਾਦਰ ਰੱਬ ਨੂੰ ਕਹਿੰਦੇ ਨੇ, ਨਿਰੰਕਾਰ ਨੂੰ ਕਹਿੰਦੇ ਨੇ। ਸੋ ਇਹ ਜਿਹੜੇ ਅੱਤ ਦੇ ਰਸਤੇ ਵੱਲ ਜਾ ਰਹੇ ਹੁੰਦੇ ਨੇ, ਇਹਨਾਂ ਨੂੰ ਫਿਰ ਅਕਾਲ ਪੁਰਖ ਉੱਤੋਂ ਥੱਲੇ ਸੁੱਟਦਾ। ਔਰ ਇਹਨਾਂ ਨੂੰ ਜਦੋਂ ਇਹ ਕਿਸਾਨ ਮੂਵਮੈਂਟ ਦੀ ਫਤਹ ਹੁੰਦੀ ਹੈ, ਇਹਨਾਂ ਜੋ ਕੁਛ ਵਾਪਰ ਰਿਹਾ ਅੱਜ ਨੂੰ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਇਹਨਾਂ ਦੀਆਂ ਕਰਤੂਤਾਂ ਦੀ ਗੱਲ ਕਰ ਰਹੇ ਹਾਂ, ਇਹਦੀ ਸਕ੍ਰਿਪਟ ਉਦੋਂ ਹੀ ਲਿਖਣੀ ਸ਼ੁਰੂ ਹੋ ਗਈ ਸੀ। ਉਹਨਾਂ ਨੇ ਇਹ ਦੇਖਿਆ, ਜਿਵੇਂ ਇੰਦਰਾ ਗਾਂਧੀ ਨੇ ਐਮਰਜੈਂਸੀ ਵੇਲੇ ਕਨਕਲੂਡ ਕਰ ਲਿਆ ਸੀ
ਕਿ ਭਾਈ ਜੇ ਰਾਜ ਕਰਨਾ ਹੈ ਆਪਣੇ ਖਾਨਦਾਨ ਦਾ ਇਸ ਫਾਰ ਐਵਰ ਤੇ ਸਿੱਖਾਂ ਨੂੰ ਸਬਕ ਸਿਖਾਓ। ਔਰ ਉਹੀ ਉਹਨੇ 1980 'ਚ ਪਾਲਿਸੀ ਲਾਗੂ ਕੀਤੀ। ਮੋਦੀ ਔਰ RSS ਔਰ ਨਾਗਪੁਰ, ਇਹ ਸਾਰੀ ਚੰਡਾਲ ਚੌਂਕੜੀ, ਅਜੀਤ ਡੋਵਲ, ਦਿਨਕਰ ਗੁਪਤਾ, ਇਹ ਜਿਹਨਾਂ ਸਾਰਿਆਂ ਨੇ ਹੁਣ ਟਰਾਂਸ ਰਿਪਰੈਸ਼ਨ ਕਿਲਿੰਗ ਦੀ ਜਿਹੜੀ ਹੈ ਉਹ ਸਪਰੀ ਸ਼ੁਰੂ ਕੀਤੀ ਕਿਲਰ ਗੈਂਗਸ ਰਾਹੀਂ। ਇਹ ਉਸ ਸਕ੍ਰਿਪਟ ਦਾ ਹੀ ਹਿੱਸਾ ਸੀ। ਲੇਕਿਨ ਅਗੇਨ ਇਹਨਾਂ ਨੂੰ ਇਹ ਭੁੱਲ ਗਿਆ ਕਿ ਕਾਦਰ ਮੌਜੂਦ ਹੈ। ਇਹਨਾਂ ਨੂੰ ਇਹ ਭੁੱਲ ਗਿਆ ਕਿ ਕਈ ਰਜੀਮ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਖੁਦ ਸਫਾਏ ਹਸਤੀ ਤੋਂ ਮਿਟੇ, ਮੁਗਲ, ਅਫਗਾਨ, ਬ੍ਰਿਟਿਸ਼। ਔਰ ਇਹ ਜਿਹੜੀ ਇਹਨਾਂ ਨੇ ਡਰਟੀ ਖੇਡ ਸ਼ੁਰੂ ਕੀਤੀ, ਇਹ ਸ਼ੁਰੂ ਤਾਂ ਮਈ ਦੇ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਲਾਹੌਰ 'ਚ, ਔਰ ਫਿਰ ਅਵਤਾਰ ਸਿੰਘ ਖੰਡਾ, 3 ਦਿਨ ਬਾਅਦ ਭਾਈ ਹਰਦੀਪ ਸਿੰਘ ਨਿੱਜਰ 18 ਜੂਨ ਨੂੰ। ਪਰ ਕਿਸ ਹੱਦ ਤੱਕ ਇਹਨਾਂ ਦੇ ਹੌਸਲੇ ਵਧੇ ਔਰ ਕਿਸ ਹੱਦ ਤੱਕ ਇਹ ਚਲੇ ਗਏ ਕਿ ਇਹਨਾਂ ਨੇ ਈਵਨ ਜੂਨ ਦੇ ਮਹੀਨੇ ਜਦੋਂ ਮੋਦੀ ਦੀ ਅਮਰੀਕਾ ਵਿਜ਼ਿਟ ਤੈਅ ਸੀ, ਉਸਨੇ 20 ਤੋਂ ਲੈ ਕੇ 22 ਜੂਨ ਤੱਕ ਇੱਥੇ ਹੋਣਾ ਸੀ, ਬਾਈਡਨ ਦੇ ਨਾਲ ਮੁਲਾਕਾਤ। ਔਰ ਦੂਜਾ ਈਵਨ ਕਿਉਂਕਿ ਕੁਝ ਚੀਜ਼ਾਂ ਇੰਡਾਇਕਟਮੈਂਟ 'ਚੋਂ ਸਾਹਮਣੇ ਆਈਆਂ, ਕੁਛ ਹੁਣ ਉਸ ਇੰਡਾਇਕਟਮੈਂਟ ਨੂੰ ਜਿਹਨੂੰ ਉਹਨੂੰ ਕਿਹਾ ਜਾਂਦਾ ਹੈ ਕਿ ਵੀ ਅੱਗੋਂ ਉਹਨੂੰ ਡਾਇਸੈਕਟ ਕਰਨਾ, ਉਹਦੀ ਚੀਰਫਾੜ ਕੀਤੀ ਜਾਵੇ, ਕਿਉਂਕਿ ਬਹੁਤ ਸਾਰੀਆਂ ਗੱਲਾਂ ਉਹੀ ਨੇ, ਉਹਨੂੰ ਤੁਸੀਂ ਰੀਹੈਸ਼ ਕਰਦੇ ਹੋ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ। ਔਰ ਇਸੇ ਸਮਝਣ ਦੀ ਕੋਸ਼ਿਸ਼ 'ਚ ਦਾ ਵਾਇਰ ਦੇ ਵਿੱਚ ਇੱਕ ਆਰਟੀਕਲ ਮਿਸਟਰ ਜੇਮਸ ਮੈਨਰ ਨੇ ਲਿਖਿਆ, ਔਰ ਉਹਦਾ ਮੈਨੂੰ ਹੈਡਲਾਈਨ ਅਟਰੈਕਟਿਵ ਲੱਗੀ। ਹਾਲਾਂ ਗੱਲਾਂ ਤਾਂ ਉਹੀ ਨੇ ਜਿਹੜੀਆਂ ਹੁਣ ਮੈਂ ਕੀਤੀਆਂ ਜਾਂ ਅਸੀਂ ਲਗਾਤਾਰ ਕਰਦੇ ਹਾਂ, ਪਰ ਉਹਨੇ ਜਿਹੜਾ ਕਈ ਵਾਰੀ ਹੈਡਲਾਈਨ ਤੁਹਾਨੂੰ ਜਿਹੜੀ ਹੈ ਉਹ ਖਿੱਚਦੀ ਹੈ ਆਪਣੇ ਵੱਲ। ਉਹਨੇ ਕਿਹਾ, ਇਨ ਦਾ US Pannu murder plot indictment, the devil for Modi government lies in the dates। ਉਹਨੇ ਕਿਹਾ ਵੀ ਇਹ ਜਿਹੜਾ ਮਰਡਰ ਪਲਾਟ ਜਿਹੜੀ ਇੰਡਾਇਕਮੈਂਟ ਹੈ, ਇਹਦੇ 'ਚ ਜੇ ਮੋਦੀ ਸਰਕਾਰ ਦੇ ਲਈ ਕੋਈ ਸਭ ਤੋਂ ਵੱਡਾ ਸ਼ੈਤਾਨ ਢੀਕ ਰਿਹਾ ਉਹਨੂੰ, ਜਾਂ ਜਿਹੜਾ ਉਸ ਦੇ ਵਿੱਚ ਵੜਿਆ ਹੋਇਆ, ਉਹ ਹੈ ਤਰੀਕਾਂ। ਹੁਣ ਤਰੀਕਾਂ 'ਚ ਉਹਨੂੰ ਹੀ ਇੰਡਾਇਕਮੈਂਟ ਨੂੰ ਹੀ ਉਹਨੇ ਜਿਹੜਾ ਮਿਸਟਰ ਜੇਮਸ ਮੈਨਰ ਨੇ ਜਿਹੜਾ ਉਹ ਡਿਸਕਸ ਕੀਤਾ। ਔਰ ਉਹਨਾਂ ਨੇ ਕਿਹਾ ਕਿ ਬਈ ਅਲਟੀਮੇਟਲੀ ਉਸੇ ਨੂੰ ਹੀ ਨਿਖਿਲ ਗੁਪਤੇ ਦੀ ਹਵਾਲੇ ਨਾਲ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਹੌਸਲੇ ਇਸ ਹੱਦ ਤੱਕ ਵੱਧ ਗਏ ਕਿ ਪਹਿਲਾਂ ਤਾਂ ਡਾਇਰੈਕਟਿਵ ਆਇਆ ਕਿ ਜਦੋਂ ਮੋਦੀ ਜਿਹੜਾ ਅਮਰੀਕਾ 'ਚ ਹੋਏਗਾ 2021 ਉਦੋਂ ਕੁਛ ਨਾ ਕਰੋ। ਫਿਰ ਉਹਨਾਂ ਨੇ ਕਿਹਾ ਵੀ ਗੋ ਹੈਡ, ਕਿ ਭਾਵੇਂ ਮੋਦੀ ਉੱਥੇ ਮਿਲ ਰਿਹਾ ਹੋਏ, ਬਾਈਡਨ ਦੇ ਨਾਲ ਡਿਨਰ ਹੋ ਰਿਹਾ ਹੋਏ, ਇਹਨੂੰ ਪੰਨੂ ਨੂੰ ਐਲੀਮੀਨੇਟ ਕਰੋ ਐਟ ਐਨੀ। ਹੁਣ ਉਹਨੇ ਇਸ ਨੂੰ ਫਿਰ ਉਹਨੇ ਇੰਡਾਇਕਟਮੈਂਟ ਨੂੰ ਹੀ ਕੋਟ ਕੀਤਾ ਕਿ ਔਨ June 19th ਨਿਖਿਲ ਗੁਪਤਾ, the alleged organizer of the murder, told the person he thought was a hitman, ਉਹ ਅਮਰੀਕਨ ਅੰਡਰਕਵਰ ਸੀ, ਉਹਨੂੰ ਉਹਨਾਂ ਨੇ ਕਿਹਾ that in light of killing the previous day of a Sikh assassins in Canada, there was now no need to wait to assassinate Pannu in New York। 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ, 22 ਜੂਨ ਨੂੰ ਮੋਦੀ ਨੇ ਮਿਲਣਾ ਬਾਈਡਨ ਨੂੰ, ਉਹਨੇ 20 ਨੂੰ ਆ ਜਾਣਾ। ਔਰ 18 ਜੂਨ ਤੋਂ ਬਾਅਦ ਉਹ ਜਿਹੜਾ ਹਿਟਮੈਨ ਹਾਇਰ ਕੀਤਾ ਹੋਇਆ, ਜਿਹਨੂੰ 15,000 ਦਿੱਤਾ, ਜਿਹੜਾ ਅੰਡਰ ਕਵਰ ਏਜੰਟ ਹੈ, ਉਹਨੂੰ ਨਿਖਿਲ ਗੁਪਤਾ ਕਹਿ ਰਿਹਾ ਕਿ ਮੈਨੂੰ ਦਿੱਲੀ ਤੋਂ ਆਰਡਰ ਆ ਗਿਆ ਕਿ ਹੁਣ ਕੋਈ ਪਰਵਾਹ ਕਰਨ ਦੀ ਲੋੜ ਨਹੀਂ ਹੈ, ਇਹਦਾ ਕੰਮ ਕਰ ਦਿਓ ਪੰਨੂ ਦਾ। ਔਨ June 20th, Gupta's alleged handlers in India told him that the murder of Pannu was now a priority। ਹੁਣ ਮੋਦੀ ਅਮਰੀਕਾ ਦੀ ਧਰਤੀ ਤੇ ਹੈ, ਉੱਥੋਂ ਉਹਨੂੰ ਕਹਿ ਰਹੇ ਨੇ ਕਿ ਵੀ ਇਹਦਾ ਕੰਮ ਕਰੋ। On that day, Gupta passed on the message, we got the go ahead to go anytime, even today, tomorrow, as early as possible। ਉਹ ਕਹਿੰਦਾ ਕਿ ਬਈ ਹੁਣ ਆ ਗਿਆ ਆਰਡਰ ਦਿੱਲੀ ਤੋਂ ਕਿ ਬਈ ਕੰਮ ਅੱਜ ਕਰ ਦਿਓ, ਕੱਲ ਕਰ ਦਿਓ, ਦੂਜਾ। Tomorrow was June 21st, the day Modi arrived in US, ਕਿ ਮੋਦੀ ਇੱਥੇ ਅਰਾਈਵ ਹੋ ਰਿਹਾ ਹੋਏ, ਪੰਨੂ ਨੂੰ ਮਾਰ ਦਿਓ, ਉਹ ਮਿਲ ਰਿਹਾ ਹੋਏ। ਉਹਨੇ ਕਿਹਾ ਗੋ ਹੈਡ। ਫਿਰ ਉਹਨੇ ਕਿਹਾ on June 22nd, the day of Prime Minister's address to the Congress and the state dinner, Gupta's alleged contact in New Delhi told him that he had received a message from the boss that if the hitman could confirm that the victim was at home, it will be a go ahead from us। ਉਹਨੇ ਕਿਹਾ ਜੀ ਇਹ 21-22 ਦੀ ਗੱਲ ਹੈ। ਉਹਨੇ ਕਿਹਾ ਜੀ ਉਹਨੂੰ ਕਨਫਰਮ ਕਰੋ, ਜੇ ਉਹ ਕਰ ਰਿਹਾ ਪੰਨੂ ਤੇ ਗੋ ਹੈਡ ਕਰ ਲਓ। ਫਿਰ ਉਹਨਾਂ ਨੇ ਕਿਹਾ ਵੀ ਉਹਨੇ ਕਿਹਾ ਇਟ ਇਜ਼ ਅਸਟੋਨਿਸ਼ਿੰਗ that this assassination could have been contemplated on the day that Modi addressed the US Congress and was being honored as at a state dinner।
ਕਿ ਉਧਰ ਉਹ ਆਨਰ ਹੋ ਰਿਹਾ ਹੁੰਦਾ, ਇੱਧਰ ਉਹਨਾਂ ਦਾ ਮਰਡਰ ਪੰਨੂ ਦਾ ਕਰਨ ਦੀ ਲਾਈਨ ਸੀ। The indictment alleges that Govt came from Gupta superiors in India. ਗੁਪਤਾ ਦਾ ਜਿਹੜਾ ਉਹ ਕੰਟਰੈਕਟਰ ਸੀ, ਉਹਨੇ ਅੱਗੋਂ ਕੰਟੈਕਟ ਕੀਤਾ ਹੋਇਆ ਸੀ ਕਿ ਉੱਥੋਂ Govt ਆਈ। The clear implication is that he was not a lone rogue actor, ਕਿ ਜਿਹੜਾ ਉੱਥੇ ਕੋ ਕੰਸਪੀਰੇਟਰ ਵਨ ਹੈ, ਕੋਈ ਰੋਗ ਐਕਟਰ ਨਹੀਂ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੇ ਵਿੱਚ ਇਹ ਨਜ਼ਰ ਆਉਂਦਾ। ਦਾ ਇੰਡਾਈਟਮੈਂਟ speaks of a video meeting allegedly linked to the plot in a conference room in New Delhi with approximately 3 other men in the room who were dressed in business attire. ਕਿ ਦਿੱਲੀ 'ਚ 3 ਆਲਾ ਆਫਿਸਰ, ਉਹ ਤਿੰਨਾਂ 'ਚ ਅਜੀਤ ਡੋਵਲ ਵੀ ਹੋਏਗਾ, ਦਿਨਕਰ ਗੁਪਤਾ ਵੀ ਹੋ ਸਕਦਾ ਹੈ, ਉਹ ਜਿਹੜਾ ਗੋਇਲ ਸੀ ਜਿਹੜਾ 30 ਜੂਨ ਨੂੰ ਰਾਹਦਾਰ, ਉਹ ਵੀ ਹੋ ਸਕਦਾ ਹੈ। ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਫਿਰ ਅੱਗੇ ਇਸ ਦੇ ਉੱਤੇ ਸਟੋਰੀ ਹੈ ਔਰ ਐਂਡ ਇਹ ਸਟੋਰੀ ਦਾ ਉਹਨੇ ਕੀਤਾ ਹੈ। ਉਹਨੇ ਕਿਹਾ ਕਿ ਵੀ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਉਹਨਾਂ ਨੂੰ ਕਿਉਂ ਮੋਦੀ ਜੇ ਪ੍ਰੈਜ਼ੀਡੈਂਟ ਆ ਉਦੋਂ ਵੀ ਉਹ ਕਹਿੰਦੇ ਨੇ ਕਰ ਦਿਓ, ਇੰਨੇ ਹੌਸਲੇ ਕਿਉਂ ਵਧੇ। ਬਟ ਦਾ ਫੈਕਟ ਦੈਟ ਦਿਸ ਅਟੈਕ ਔਨ ਪੰਨੂ could have occurred during Modi's state visit to the US borders on political insanity, सियासी पागलपन। The Biden government has so far been willing to overlook abundant evidence supplied to it of numerous startling outrages by the government and its allies within India. ਕਿ ਜੋ ਕੁਛ ਉੱਥੇ ਉਹ ਹਿਊਮਨ ਰਾਈਟਸ ਦੀਆਂ ਧੱਜੀਆਂ ਉਡਾ ਰਿਹਾ ਸੀ, ਬਾਈਡਨ ਦੇ ਕੋਲ ਰਿਪੋਰਟਾਂ ਸੀ ਪਰ ਉਹਨੂੰ ਉਹ ਇਗਨੋਰ ਕਰ ਰਹੇ ਸੀ। ਥੀਜ਼ ਇਨਕਲੂਡ, ਜਿਹੜੀਆਂ ਰਿਪੋਰਟਾਂ ਇਹਨਾਂ ਕੋਲ ਪਹਿਲਾਂ ਸੀ ਵੀ ਇੰਡੀਆ 'ਚ ਮੋਦੀ ਕੀ ਕਰ ਰਿਹਾ, ਥੀਜ਼ ਇਨਕਲੂਡ ਅਟੈਕਸ ਔਨ ਮੀਡੀਆ which persuaded Reporters Without Borders to identify Modi as a predator of media freedom. ਉਹਨਾਂ ਦੀ ਰਿਪੋਰਟ ਸੀ ਕਿ ਭਾਈ ਇਹ ਤਾਂ ਖਾ ਰਿਹਾ ਹੈ ਸਾਰਿਆਂ ਨੂੰ। ਐਂਡ ਰਿਪਰੈਸਿਵ ਐਕਸ਼ਨਸ ਅਗੇਂਸਟ ਸਿਵਲ ਸੁਸਾਇਟੀ which even targeted 2 Nobel Peace Prize winners, Amnesty International and Mother Teresa's Missionaries of Charity. ਕਿ ਵੀ ਇਹਨਾਂ ਦੇ ਵੀ ਬੰਦ ਕਰਤਾ ਐਮਨੈਸਟੀ ਇੰਟਰਨੈਸ਼ਨਲ ਦੇ ਛਾਪੇ, ਜਿਹੜੇ ਉਹਨਾਂ ਦੀ ਮਦਰ ਟੈਰੇਸਾ, ਦੋਨਾਂ ਨੂੰ ਹੀ, ਐਮਨੈਸਟੀ ਇੰਟਰਨੈਸ਼ਨਲ ਨੂੰ ਵੀ ਨੋਬਲ ਪ੍ਰਾਈਜ਼ ਮਿਲਿਆ ਹੋਇਆ ਔਰ ਮਦਰ ਟੈਰੇਸਾ ਨੂੰ ਵੀ ਉਹਨਾਂ ਦੇ ਉੱਤੇ ਵੀ ਹਮਲਾ। ਔਰ ਕਨਕਲੂਡ ਕੀਤਾ ਇਹਨੇ ਜਿਹੜਾ ਬਿਲਕੁਲ ਠੀਕ ਹੈ, ਗਿਵਨ ਬਾਈਡਨਸ ਐਪਰੈਂਟ ਇਨਡਿਫਰੈਂਸ ਟੂ ਥੀਜ਼ ਇਸ਼ੂਜ਼, Indian leaders appear astoundingly to have believed that they could also get away with murder of an American on US soil. ਉਹਨੇ ਕਿਹਾ ਜੀ ਉਹਨਾਂ ਨੂੰ ਲੱਗਾ ਕਿ ਇੰਨਾ ਕੁਛ ਅਸੀਂ ਇੱਥੇ ਕਰਤਾ ਹੈ, ਉਹਦੀ ਪਰਵਾਹ ਹੀ ਨਹੀਂ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ, ਕਰ ਦਿਓ ਮਰਡਰ, ਵੀ ਕੈਨ ਗੈਟ ਅਵੇ ਵਿਦ, ਇਹਦੇ ਤੋਂ ਵੀ ਅਸੀਂ ਨਹੀਂ। ਦੇ ਵਰ ਮਿਸਟੇਕਨ। ਇੱਥੇ ਉਹੀ ਜਿਹੜਾ ਸਿਆਣਾ ਕਾਂ ਕਿੱਥੇ ਡਿੱਗਦਾ ਆ ਕੇ, ਹੈ ਨਾ, ਉਹ they were mistaken. This is a deeply serious matter. ਔਰ ਇਹ ਜਿਹੜੀ ਹੁਣ RCMP ਨੇ ਜਿਹੜਾ ਚੁੱਕਣੇ ਨੇ ਬੰਦੇ, ਔਰ ਜਦੋਂ ਇਹਨਾਂ ਦੋਨਾਂ ਇੰਡਾਈਟਮੈਂਟ ਦਾ ਮੇਲ ਹੋਣਾ ਹੈ ਤੇ ਫਿਰ ਜਿਹੜਾ ਹੈ ਉਹ ਦੁਨੀਆ ਦੇਖੇਗੀ। ਉਹ ਹੈ ਨਾ ਉਹਦਾ ਫੈਜ਼ ਅਹਿਮਦ ਫੈਜ਼ ਦੇਖੋ ਹੋਤਾ ਹੈ, ਨਹੀਂ ਉਹ ਤਾਂ ਗਲਬ ਦਾ ਹੈ। ਇਹਦੇ 'ਚ ਇਹ ਹੈ ਕਿ ਬਈ लाजम है कि हम भी देखेंगे जब जब ताज उछाले जाएंगे, जब तख्त गिराए जाएंगे, हम देखेंगे जी। डॉक्टर साहब थोड़ा बहुत बहुत शुक्रिया। सो इत्थे लेने ब्रेक व्यूअर्स, तुसीं इसी तरह जुड़े रहना, मिलते हैं छोटे ਜਿਹੇ ब्रेक तो बाद।